ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਹਰਦਿਲ ਅਜ਼ੀਜ਼ ਭੁਲੇਖਾ ਟੀਵੀ ਵੱਲੋਂ ਪ੍ਰੋਗਰਾਮ ਗੱਲਬਾਤ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ। ਮੈਂ ਹਾਂ ਤੁਹਾਡਾ ਸੇਵਕ। ਅਸੀਂ ਦੋ ਜਣੇ ਸਾਂ, ਇੱਕ ਮੈਂ ਸੀ ਤੇ ਇੱਕ ਮੇਰਾ ਬੇਲੀ ਸੀ। ਅਸੀਂ ਮੈਟਰੋ ਤੋਂ ਲੱਥੇ ਤੇ ਸਟਾਪ ਸੀ ਮੁਲਤਾਨ ਚੁੰਗੀ ਦਾ। ਉੱਥੋਂ ਸਿੱਧਾ ਗਏ ਤੇ ਅੱਗੇ ਸੱਜੇ ਹੱਥ ਸਟਾਪ ਆਇਆ ਮੈਕਡੋਨਲਡ ਦਾ ਤੇ ਅਸੀਂ ਉਸ ਪਾਸੇ ਮੁੜ ਗਏ। ਮੇਰਾ ਬੇਲੀ ਦੱਸ ਰਿਹਾ ਸੀ ਕਿ ਸਾਡੇ ਲਿਟਰੇਚਰ ਦੇ ਵਿੱਚ ਬੜਾ ਕੁਝ ਹੈ, ਪਰ ਦੁਨੀਆ ਦੀਆਂ ਹਰ ਜ਼ੁਬਾਨਾਂ ਦੇ ਲਿਟਰੇਚਰ ਵਿੱਚ ਬਹੁਤ ਕੁਝ ਹੈ। ਮੈਂ ਕਿਹਾ ਕਿਵੇਂ? ਉਹਨੇ ਗੱਲ ਸ਼ੁਰੂ ਕੀਤੀ ਰਾਬਰਟ ਫਰਾਸਟ ਦੀ, ਉਹਨੇ ਗੱਲ ਸ਼ੁਰੂ ਕੀਤੀ ਬਰਟਨ ਰਸਲ ਦੀ। ਉਹਨੇ ਆਖਿਆ ਜਦੋਂ ਵੀਅਤਨਾਮ ਵਿੱਚ ਆਜ਼ਾਦੀ ਦੀ ਜੰਗ ਲੜੀ ਜਾ ਰਹੀ ਸੀ ਤੇ ਅਮਰੀਕਾ ਨੇ ਉੱਥੇ ਉਹ ਬੰਬ ਵੀ ਵਰਤੇ ਜਿਨ੍ਹਾਂ ਦੀ ਕਾਨੂੰਨੀ ਤੌਰ ਉੱਤੇ ਉਹਨੂੰ ਇਜਾਜ਼ਤ ਨਹੀਂ ਸੀ। ਇਸ ਲਈ ਕਿ ਇੱਕ ਆਲਮੀ ਕਾਨੂੰਨ ਹੈ ਕਿ ਕੋਈ ਵੀ ਹਥਿਆਰ ਇਸ ਤੋਂ ਪਹਿਲੇ ਕਿ ਮੈਦਾਨ ਜੰਗ ਵਿੱਚ ਵਰਤਿਆ ਜਾਏ ਉਸ ਨੂੰ ਚੈੱਕ ਕਰਨਾ ਜ਼ਰੂਰੀ ਹੈ, ਔਰ ਉਹ ਇਨਸਾਨਾਂ ਤੇ ਚੈੱਕ ਨਹੀਂ ਹੁੰਦਾ। ਪਰ ਅਮਰੀਕਾ ਨੇ ਉਸ ਵੇਲੇ ਵੀਅਤਨਾਮ ਵਿੱਚ ਜਦੋਂ ਕਿ ਆਜ਼ਾਦੀ ਦੀ ਜੰਗ ਲੜੀ ਜਾ ਰਹੀ ਸੀ, ਉਸ ਨੇ ਅਨਾਨਾਸ ਬੰਬ ਚੈੱਕ ਕੀਤੇ ਜਿਹੜੇ ਹਵਾ ਵਿੱਚ ਇੰਜ ਖਿਲਰਦੇ ਸਨ ਕਿ ਉਹਦੀ ਰਾਹ ਵਿੱਚ ਆਉਣ ਵਾਲਾ ਕੋਈ ਇੱਕ ਪੱਤਾ ਵੀ ਨਹੀਂ ਬਚਦਾ ਸੀ, ਭੋਰਾ ਭੋਰਾ ਹੋ ਜਾਂਦਾ ਸੀ। ਤੇ ਉਸ ਵੇਲੇ ਬਰਟਨ ਰਸਲ ਸੜਕਾਂ ਤੇ ਨਿਕਲਿਆ। ਉਸ ਨੇ ਕਿਹਾ ਕਿ ਇਸ ਹੁਕੂਮਤ ਦੇ ਉੱਤੇ ਜਿਹੜੀ ਕਿ ਇਸ ਆਜ਼ਾਦੀ ਦੀ ਜੰਗ ਲਈ ਇੰਨੇ ਖਤਰਨਾਕ ਹਥਿਆਰ ਵਰਤ ਰਹੀ ਹੈ, ਉਸ ਹੁਕੂਮਤ ਦੇ ਖਿਲਾਫ ਜੰਗ ਦੇ ਬਾਰੇ ਦੇ ਵਿੱਚ ਜੰਗੀ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ। ਇਸ ਲਈ ਕਿ ਉਹ ਜੰਗੀ ਜੁਰਮ ਕਰ ਰਹੀ ਹੈ, ਉਹ ਹਥਿਆਰ ਵਰਤ ਰਹੀ ਹੈ ਜਿਹੜੇ ਕਿ ਇਨਸਾਨਾਂ ਉੱਤੇ ਨਹੀਂ ਵਰਤੇ ਜਾ ਸਕਦੇ, ਪਰ ਆਜ਼ਾਦੀ ਦੀ ਉਸ ਜੰਗ ਵਿੱਚ ਵੀਅਤਨਾਮ ਵਿੱਚ ਉਹ ਹਥਿਆਰ ਵਰਤੇ ਜਾ ਰਹੇ ਨੇ। ਤੇ ਹੋਇਆ ਕਿ ਉੱਥੋਂ ਦੇ ਹਾਕਮਾਂ ਨੇ ਬਰਟਨ ਰਸਲ ਨੂੰ ਚੁੱਕਿਆ ਤੇ ਚੁੱਕ ਕੇ ਫੁੱਟਪਾਥ ਤੇ ਸੁੱਟ ਦਿੱਤਾ। ਉਹ ਫੁੱਟਪਾਥ ਤੋਂ ਉੱਠਿਆ, ਉਹਨੇ ਸੜਕ ਬਲਾਕ ਕਰ ਦਿੱਤੀ ਤੇ ਸੜਕ ਉੱਤੇ ਧਰਨਾ ਮਾਰ ਕੇ ਬਹਿ ਗਿਆ। ਤੇ ਜੰਮੇ ਗਫੀਰ ਉਹਦੇ ਹਮੈਤੀਆਂ ਦਾ ਉਹ ਸੜਕ ਦੇ ਉਹਦੇ ਪਿੱਛੇ ਆ ਕੇ ਬਹਿ ਗਿਆ। ਸੜਕ ਰੁਕ ਗਈ ਕਿਉਂਕਿ ਉਹ ਨਹੀਂ ਚਾਹੁੰਦਾ ਸੀ ਕਿ ਜੰਗੀ ਜੁਰਾਇਮ ਹੋਣ ਤੇ ਉਹ ਖਤਰਨਾਕ ਹਥਿਆਰ ਜੋ ਕਿ ਇਨਸਾਨੀਅਤ ਨੂੰ ਤਬਾਹ ਕਰ ਰਹੇ ਨੇ, ਵੀਅਤਨਾਮ ਵਿੱਚ ਉਹ ਹਥਿਆਰ ਜਿਹੜੇ ਕਿ ਵਰਤੇ ਜਾ ਰਹੇ ਨੇ, ਉਹਨਾਂ ਹਥਿਆਰਾਂ ਦੀ ਵਰਤੋਂ ਨੂੰ ਰੋਕਿਆ ਜਾਏ ਤੇ ਗੱਲ ਇਨਸਾਨੀ ਹਕੂਕ ਦੀ, ਇਨਸਾਨੀ ਮੇਰ ਵਫਾ ਦੀ ਕੀਤੀ ਜਾਏ। ਮੈਂ ਉਹਨੂੰ ਦੱਸਿਆ ਕਿ ਹੋਰ ਵੀ ਬਹੁਤ ਸਾਰੇ ਐਸੀ ਲੋਕ ਨੇ, ਐਸੀ ਸ਼ਖਸੀਅਤ ਨੇ ਜਿਸ ਦੇ ਬਾਰੇ ਵਿੱਚ ਸਾਡੇ ਲਿਟਰੇਚਰ ਦੇ ਵਿੱਚ ਬੜਾ ਕੁਝ ਮਿਲਦਾ ਹੈ। ਕਿ ਇੱਕ ਪਾਸੇ ਬਰਟਨ ਰਸਲ ਹੈ ਜਿਹਨੂੰ ਅਮਰੀਕਾ ਵਿੱਚ ਖਤਰਨਾਕ ਸਮਝਿਆ ਜਾਂਦਾ ਹੈ ਤੇ ਥਰਡ ਵਰਲਡ ਦੀ ਤਾਰੀਖ ਦੇ ਵਿੱਚ, ਥਰਡ ਵਰਲਡ ਦੇ ਨਿਸਾਬਾਂ ਦੇ ਵਿੱਚ ਬਰਟਨ ਰਸਲ ਨੂੰ ਪੜ੍ਹਾਇਆ ਜਾਂਦਾ ਹੈ। ਇਸ ਲਈ ਕਿਉਂਕਿ ਉਹ ਕਿਸੇ ਹੋਰ ਦੀ ਗੱਲ ਨਹੀਂ ਕਰਦਾ, ਉਹ ਗੱਲ ਕਰਦਾ ਹੈ ਇਨਸਾਨ ਦੀ, ਇਨਸਾਨੀ ਹਕੂਕ ਦੀ। ਜੇ ਅਸੀਂ ਲਿਟਰੇਚਰ ਵੱਲ ਝਾਤ ਪਾਈਏ ਤੇ ਰਾਬਰਟ ਫਰਾਸਟ ਨੇ ਐਸੀਆਂ ਸੋਹਣੀਆਂ ਨਜ਼ਮਾਂ ਲਿਖੀਆਂ ਨੇ ਜੋ ਕਿ ਚਿਮਨੀ ਸਵੀਪਰ ਬੱਚਿਆਂ ਦੇ ਨੇ। ਪੂਰੇ ਯੂਰਪ ਦੇ ਵਿੱਚ ਚਿਮਨੀ ਸਵੀਪਰ ਬੱਚਿਆਂ ਉੱਤੇ ਜੋ ਨਜ਼ਮਾਂ ਲਿਖੀਆਂ ਗਈਆਂ ਨੇ ਉਹ ਅਦਬ ਦਾ ਸ਼ਾਹਕਾਰ ਮੰਨੀਆਂ ਜਾਂਦੀਆਂ ਨੇ, ਕਿਉਂਕਿ ਉਸ ਵੇਲੇ ਵਿੱਚ ਘਰਾਂ ਨੂੰ ਗਰਮ ਰੱਖਣ ਲਈ ਕੋਈ ਬੰਦੋਬਸਤ ਨਹੀਂ ਸੀ। ਸਿਰਫ ਇੱਕ ਰੋਸ਼ਨਦਾਨ ਹੁੰਦਾ ਸੀ ਜਿਹਦੇ ਥੱਲੇ ਲੱਕੜਾਂ ਬਾਲੋ ਤੇ ਹੱਥ ਸੇਕੋ ਤੇ ਕਮਰੇ ਗਰਮ ਕਰ ਲਵੋ। ਤੇ ਲੋਕ ਆਤਸ਼ਦਾਨ ਥੱਲੇ ਲੱਕੜਾਂ ਬਾਲ ਕੇ ਹੱਥ ਸੇਕਦੇ ਸਨ ਤੇ ਉਹਨਾਂ ਦੇ ਉੱਤੇ ਬਣੀਆਂ ਚਿਮਨੀਆਂ, ਐਡੀਆਂ ਵੱਡੀਆਂ ਵੱਡੀਆਂ ਚਿਮਨੀਆਂ ਜਿਨ੍ਹਾਂ ਵਿੱਚ ਉਸ ਧੂਏ ਪਾਰੂ, ਉਸ ਕਾਰਬਨ ਪਾਰੂ ਖੰਗਰ ਜੰਮ ਜਾਂਦੇ ਸਨ। ਤੇ ਉਹਨਾਂ ਖੰਗਰਾਂ ਨੂੰ ਜਿਸ ਪਾਰੂ ਚਿਮਨੀਆਂ ਬੰਦ ਹੋ ਜਾਂਦੀਆਂ ਸਨ ਜਾਂ ਉਹਨਾਂ ਦਾ ਸਾਹ ਘੁੱਟ ਜਾਂਦਾ ਸੀ, ਹਵਾ ਥੋੜੀ ਸਰਕਦੀ ਸੀ, ਉਦੋਂ ਸਾਫ਼ ਕਰਨ ਦਾ ਸਿਰਫ ਇੱਕੋ ਜ਼ਰੀਆ ਸੀ, ਔਰ ਉਹ ਜ਼ਰੀਆ ਸੀ ਨਿੱਕੇ ਨਿੱਕੇ ਬਾਲਾਂ ਦਾ। ਕਿ 7 8 10 ਵਰਿਆਂ ਦਾ ਬਾਲ ਨੂੰ ਉਹਦੇ ਲੱਕ ਦੇ ਰੱਸਾ ਬਣ ਕੇ ਉਹਨੂੰ ਚਿਮਨੀ ਵਿੱਚ ਸੁੱਟਦੇ ਤਾਂ ਜੇ ਉਹ ਖੰਗਰ ਖੁੱਟ ਸਕੇ, ਤਾਂ ਜੇ ਉਹ ਚਿਮਨੀਆਂ ਨੂੰ ਸਾਫ਼ ਕਰ ਸਕੇ। ਚਿਮਨੀਆਂ ਖੁੱਲ ਜਾਣ ਤੇ ਥੱਲੇ ਆਤਸ਼ਦਾਨ ਵਿੱਚ ਲੱਕੜਾਂ ਦੀ ਅੱਗ ਬਾਲ ਕੇ ਹੱਥ ਸੇਕੇ ਜਾ ਸਕਣ, ਕਮਰੇ ਗਰਮ ਕੀਤੇ ਜਾ ਸਕਣ। ਤੇ ਇਸ ਦੌਰਾਨ ਉਹਨਾਂ ਚਿਮਨੀਆਂ ਨੂੰ ਸਾਫ਼ ਕਰਨ ਵਾਲੇ ਬੇਸ਼ੁਮਾਰ ਨਿੱਕੇ ਬਾਲ, ਮਾਸੂਮ ਬਾਲ, ਉਹ ਬਾਲ ਜਿਹੜੇ ਚਿਮਨੀਆਂ ਸਾਫ਼ ਕਰਨ ਵਿੱਚ ਸੁੱਟੇ ਜਾਂਦੇ ਸਨ, ਉਹ ਮਰ ਜਾਂਦੇ ਸਨ, ਕਦੀ ਸਾਹ ਘੁੱਟ ਕੇ ਤੇ ਕਦੀ ਉਹਨਾਂ ਖੰਗਰਾਂ ਦੇ ਨਾਲ ਖਹਿ ਕੇ ਜ਼ਖਮੀ ਹੋ ਕੇ ਮਰ ਜਾਂਦੇ ਸਨ। ਉਹਨਾਂ ਚਿਮਨੀ ਸਵੀਪਰਸ ਬੱਚਿਆਂ ਉੱਤੇ
ਯੂਰਪ ਦੇ ਵਿੱਚ ਜੋ ਵੀ ਨਜ਼ਮਾਂ ਲਿਖੀਆਂ ਗਈਆਂ ਬੜੀਆਂ ਸ਼ਾਹਕਾਰ ਨਜ਼ਮਾਂ ਨੇ, ਜਿਹੜੀਆਂ ਅੱਜ ਵੀ ਦਿਲ ਚੀਰ ਕੇ ਰੱਖ ਦਿੰਦੀਆਂ ਨੇ। ਇਸ ਦੌਰਾਨ ਮੈਂ ਆਖਿਆ, ਯਾਰ ਜਿਸ ਦੁਨੀਆ ਵਿੱਚ ਅਸੀਂ ਰਹਿੰਦੇ ਹਾਂ ਉਹ ਵੀ ਇੱਕ ਬਹੁਤ ਵੱਡਾ ਆਤਿਸ਼ਦਾਨ ਹੈ। ਸਾਰੇ ਪੰਜਾਬੀ ਉਸ ਆਤਿਸ਼ਦਾਨ ਦੇ ਵਿੱਚ ਚਿਮਨੀ ਸਵੀਪਰ ਬੱਚੇ ਵਾਂਗੂ ਲਟਕੇ ਨੇ, ਖੰਗਰ ਸਾਫ਼ ਕਰ ਰਹੇ ਨੇ, ਦਮ ਘੁੱਟ ਕੇ ਮਰ ਰਹੇ ਨੇ, ਜ਼ਖਮੀ ਹੋ ਕੇ ਖੰਗਰਾਂ ਦੇ ਨਾਲ ਸਾਹ ਤੋੜ ਰਹੇ ਨੇ, ਕਿਉਂਕਿ ਅਸੀਂ ਇਨਸਾਨ ਨਹੀਂ ਹਾਂ, ਚਿਮਨੀ ਸਵੀਪਰ ਹਾਂ। ਉਹਨਾਂ ਲੋਕਾਂ ਦੇ ਲਈ ਜੋ ਆਤਿਸ਼ਦਾਨ ਬਣਾਉਂਦੇ ਨੇ, ਥੱਲੇ ਹੱਥ ਸੇਕਣ ਲਈ, ਥੱਲੇ ਹੱਥ ਸੇਕਣ ਲਈ ਲੱਕੜਾਂ ਬਾਲਦੇ ਨੇ ਤੇ ਚਿਮਨੀਆਂ ਬੰਦ ਕਰ ਦਿੰਦੇ ਨੇ। ਗੱਲ ਹੋ ਰਹੀ ਸੀ ਚਿਮਨੀ ਸਵੀਪਰਾਂ ਦੀ, ਬਰਟਨ ਰਸਲ ਦੀ, ਰਾਬਰਟ ਫਰਾਸਟ ਦੀ, ਤੇ ਸਾਡਾ ਰੁਖ ਸੀ ਸਿੱਧਾ ਤੁਕ ਪੰਜਾਬ ਹਾਊਸ ਵੱਲ, ਜਿੱਥੇ ਪੰਜਾਬੀ ਪਿਆਰਿਆਂ ਦਾ ਬਹੁਤ ਵੱਡਾ ਇੱਕ ਇਕੱਠ ਸੀ ਤੇ ਅਕਸਰ ਉਸ ਪੰਜਾਬ ਹਾਊਸ ਦੇ ਵਿੱਚ ਪੰਜਾਬੀ ਪਿਆਰੇ ਕੋਈ ਨਾ ਕੋਈ ਮਹਿਫਲ ਸਜਾਉਂਦੇ ਰਹਿੰਦੇ ਨੇ। ਅਚਾਨਕ ਮੇਰੀ ਨੂੰ ਯਾਦ ਆਇਆ, ਉਹਨੇ ਕਿਹਾ ਯਾਰ ਗਰਮੀ ਬੜੀ ਹੈ। ਮੈਂ ਕਿਹਾ ਮੇਰੀ ਜਾਨ ਸੱਤੂ ਪੀ, ਕੱਚੇ ਦੁੱਧ ਦੀ ਲੱਸੀ ਪੀ, ਜੇ ਇਹ ਨਹੀਂ ਪੀ ਸਕਦਾ ਤੇ ਸ਼ਿਕੰਜਵੀ ਪੀ, ਇਸ ਲਈ ਕਿ ਤੇਰਾ ਮਨ ਰੋਸ਼ਨ ਹੋਵੇ, ਤੂੰ ਸੋਡਾ ਛੱਡ ਕੁਝ ਹੋਰ ਵੀ ਪੀ ਤੇ ਹੋਰ ਵੀ ਠੀਕ ਹੋ। ਉਹਨੇ ਕਿਹਾ ਯਾਰ ਇਸ ਹੀਟ ਵਿਊ ਪਾਰੂ, ਗਰਮੀ ਪਾਰੂ ਮੇਰਾ ਢਿੱਡ ਵੀ ਖਰਾਬ ਹੈ ਤੇ ਮੇਰਾ ਹਾਜ਼ਮਾ ਵੀ ਖਰਾਬ ਹੈ। ਔਰ ਮੈਂ ਕਿਹਾ ਪੰਜਾਬੀਆਂ ਦੇ ਹਾਜ਼ਮੇ ਤੇ ਰੋਜ਼ ਹੀ ਖਰਾਬ ਰਹਿੰਦੇ ਨੇ, ਬਲਕਿ ਸਦੀਆਂ ਤੋਂ ਖਰਾਬ ਰਹਿੰਦੇ ਨੇ, ਤੇ ਉਹਨਾਂ ਦਾ ਢਿੱਡ ਵੀ ਸਦੀਆਂ ਤੋਂ ਸਿੱਕ ਟੁਰਿਆ ਆ ਰਿਹਾ ਹੈ। ਸਾਹਮਣੇ ਮੈਡੀਕਲ ਸਟੋਰ ਹੈ, ਸਿੱਧਾ ਜਾ ਤੇ 4 ਗੋਲੀਆਂ ਫੜ ਅੰਦਰ ਸੁੱਟ ਤੇ ਠੀਕ ਹੋ ਜਾਏਗਾ। ਉਹਨੇ ਕਿਹਾ ਨਹੀਂ ਮੇਰੀ ਜਾਨ, ਅਸੀਂ ਇਹੋ ਜਿਹੀਆਂ ਗੋਲੀਆਂ ਤੇ ਕੈਪਸੂਲਾਂ ਤੇ ਟਿੱਕਿਆਂ ਤੇ ਇਤਬਾਰ ਨਹੀਂ ਕਰਦੇ, ਅਸੀਂ ਸਿੱਧੇ ਸਾਦੇ ਇਨਸਾਨ, ਅਸੀਂ ਜਿਹੜੀ ਬੂਟੀਆਂ ਦੇ ਨਾਲ ਆਪਣਾ ਇਲਾਜ ਕਰਦੇ ਹਾਂ। ਮੈਂ ਕਿਹਾ ਦੱਸ ਓਏ ਹਕੀਮਾ, ਤੇਰੇ ਕੋਲੇ ਕੀ ਨੁਸਖਾ ਹੈ ਜਿਸ ਨਾਲ ਤੇਰਾ ਢਿੱਡ ਵੀ ਠੀਕ ਹੋਵੇ ਤੇ ਜਿਸ ਦੇ ਨਾਲ ਤੇਰਾ ਹਾਜ਼ਮਾ ਵੀ ਠੀਕ ਹੋਵੇ। ਉਹਨੇ ਕਿਹਾ ਸਿੱਧੀ ਜੀ ਸਿੰਪਲ ਜੀ ਗੱਲ ਹੈ ਕਿ ਪਾਣੀ ਦਾ ਅੱਡਾ ਕੁਝਾ ਭਰੋ, ਦੇਚਕਾ ਭਰੋ, ਜੋ ਕੁਝ ਜਾਣੇ ਹੋ ਉਹਨੂੰ ਭਰੋ ਪਾਣੀ ਦੇ ਨਾਲ, ਉਸ ਦੇ ਵਿੱਚ ਸੌਂਫ ਸੁੱਟੋ, ਉਸ ਵਿੱਚ ਪੁਦੀਨਾ ਸੁੱਟੋ, ਉਸ ਵਿੱਚ ਛੋਟੀ ਇਲਾਇਚੀ ਤੋੜ ਕੇ ਸੁੱਟੋ, ਉਹਦੇ ਵਿੱਚ ਦਾਲਚੀਨੀ ਦਾ ਟੁਕੜਾ ਸੁੱਟੋ, ਉਹਨੂੰ ਉਬਾਲੋ। ਜਦੋਂ ਐਨ ਪੱਕ ਪੱਕ ਕੇ ਪਾਗਲ ਹੋ ਜਾਏ, ਉਹਨੂੰ ਲਾਓ, ਠੰਡਾ ਪੀਓ ਔਰ ਸਵਾਦ ਲਵੋ, ਤੁਹਾਡਾ ਢਿੱਡ ਵੀ ਠੀਕ, ਤੁਹਾਡਾ ਹਾਜ਼ਮਾ ਵੀ ਠੀਕ। ਮੈਂ ਕਿਹਾ ਜੇ ਐਤਕੀ ਬਣਾਵੇਂ ਤੇ ਇੱਕ ਚੈਨਕ ਮੇਰੇ ਲਈ ਵੀ ਫੜੀ ਲਿਆਈ। ਉਹਨੂੰ ਅਚਾਨਕ ਯਾਦ ਆਇਆ, ਉਹਨੇ ਕਿਹਾ ਯਾਰ ਤੇਰਾ ਬੇੜਾ ਗਰਕ ਹੋਵੇ, ਘਰ ਵਿੱਚ ਹਰ ਸ਼ੈ ਬਾਜੂਦ ਹੈ, ਪੁਦੀਨਾ ਕੋਈ ਨਹੀਂ। ਮੈਂ ਕਿਹਾ ਸੋਹਣਿਆ, ਸਾਡੇ ਇਸ ਸਮਾਜ ਵਿੱਚ ਨਾ ਗੁਲਾਬ ਦੀ ਖੁਸ਼ਬੂ ਰਹੀ ਹੈ ਨਾ ਪੁਦੀਨੇ ਦੀ, ਇਸ ਲਈ ਕਿ ਅਸੀਂ ਮਤਲਬ ਪ੍ਰਸਤ ਹੋ ਗਏ ਹਾਂ, ਅਸੀਂ ਮੁਨਾਫਾ ਪ੍ਰਸਤ ਹੋ ਗਏ ਹਾਂ, ਅਸੀਂ ਟਕੇ ਵਾਲੀ ਸ਼ੈ ਰੁਪਈਏ ਵਿੱਚ ਵੇਚਣ ਦੇ ਆਦੀ ਹੋ ਗਏ ਹਾਂ, ਤੇ ਤੈਨੂੰ ਇਸ ਵੇਲੇ ਪੁਦੀਨਾ ਕਿੱਥੋਂ ਲੱਭੇਗਾ। ਉਹਨੇ ਕਿਹਾ ਯਾਰ ਟਰਾਈ ਮਾਰਨ ਦੇ ਵਿੱਚ ਕੋਈ ਹਰਜ ਨਹੀਂ, ਇਸ ਲਈ ਕਿ ਪੰਜਾਬੀਆਂ ਨੇ ਜਦੋਂ ਵੀ ਟਰਾਈ ਮਾਰੀ ਹੈ ਬੜੀ ਟੈਟ ਮਾਰੀ ਹੈ ਔਰ ਉਹਨਾਂ ਦੀ ਟਰਾਈ ਕਾਮਯਾਬ ਰਹੀ ਹੈ। ਲਿਹਾਜ਼ਾ ਪੁਦੀਨਾ ਲੱਭਣਾ ਜ਼ਰੂਰੀ ਹੈ, ਕਿਉਂਕਿ ਹੋ ਸਕਦਾ ਹੈ ਕਿ ਪੰਜਾਬੀ ਪਿਆਰਿਆਂ ਦਾ ਫੰਕਸ਼ਨ ਜੋ ਕਿ ਪੰਜਾਬ ਹਾਊਸ ਵਿੱਚ ਹੋ ਰਿਹਾ ਹੈ, ਉੱਥੋਂ ਲੇਟ ਹੋ ਗਿਆ ਤੇ ਪੁਦੀਨਾ ਨਹੀਂ ਲੱਭਣਾ, ਮੇਰਾ ਢਿੱਡ ਖਰਾਬ ਰਹਿਣਾ, ਮੇਰਾ ਹਾਜ਼ਮਾ ਖਰਾਬ ਰਹਿਣਾ। ਪੰਜਾਬ ਹਾਊਸ ਵੜਨ ਤੋਂ ਪਹਿਲੇ ਉਹਨੇ ਕਿਹਾ ਯਾਰ ਨੂੰ ਕਰਤੇ ਵੇਖੀਏ, ਸ਼ਾਇਦ ਕੋਈ ਸਬਜ਼ੀ ਵਾਲੀ ਦੁਕਾਨ ਤੋਂ ਪੁਦੀਨਾ ਲੱਭ ਜਾਏ। ਮੈਂ ਆਖਿਆ, ਬਲਕਿ ਉਹਨੇ ਆਖਿਆ, ਮੈਂ ਤਾਂ ਇਹ ਆਖਿਆ ਕਿ ਯਾਰ ਦੇਰ ਹੋ ਜਾਏਗਾ ਤੇ ਚੱਲ ਫੰਕਸ਼ਨ ਤੇ। ਉਹਨੇ ਆਖਿਆ ਗੱਲ ਇਹ ਹੈ ਕਿ ਅਸੀਂ ਉਸ ਸਮਾਜ ਵਿੱਚ ਰਹਿੰਦੇ ਹਾਂ, ਉਸ ਸਮਾਜ ਵਿੱਚ ਬੈਠੇ ਹਾਂ, ਉਸ ਸਮਾਜ ਵਿੱਚ ਰਹਿੰਦੇ ਹਾਂ ਜਿੱਥੇ ਮੁਨਾਫਾਖੋਰੀ ਵੱਧ ਗਈ ਹੈ। ਹੋ ਸਕਦਾ ਹੈ ਤੇਰੇ ਇਸ ਗਲੀ ਮਹੱਲੇ ਵਿੱਚ 9 ਗਜ਼ੀ ਕਬਰ ਵਾਲੀ ਗਲੀ ਦੇ ਵਿੱਚ ਉਹ ਪੁਦੀਨਾ ਵੀ ਜਿਹੜਾ ਕਿ 10 ਜਾਂ 20 ਰੁਪਈਏ ਦਾ ਆਉਂਦਾ ਹੈ, ਇੱਥੋਂ 100 ਰੁਪਈਏ ਦਾ ਲੱਭੇ, ਕਿਉਂਕਿ ਪੈਟਰੋਲ ਦੀ ਕੀਮਤ ਵੱਧ ਗਈ ਹੈ ਤੇ IMF ਨਖਰੇ ਕਰ ਰਿਹਾ ਹੈ। ਅਸੀਂ ਥੋੜੇ ਜਿਹੇ ਅੱਗੇ ਗਏ ਤੇ ਵੇਖਿਆ ਸਬਜ਼ੀ ਦੇ ਇੱਕ ਠੇਲੇ ਕੋਲੇ ਮਸਜਿਦ ਦੇ ਲਾਗੇ ਇੱਕ ਬਾਬਾ ਬੈਠਾ, ਇੰਜ ਲੱਗਦਾ ਸੀ ਜਿਵੇਂ टहनी पे किसी शजर की तरह, किथे टहनी किथे शजर। एक बुलबुल था उदास बैठा, बाबा ऊँघ लिया सी, कोई गाहक नहीं सी, सब्जियां उत्ते गिला कपड़ा पिया सी कि देखो सार्फिन दी सोसाइटी विच असी भी विकने आ, साडा सौदा भी विकदा है ते वेला वो भी आंदा है, ना गाहक हुंदा है ना कोई खरीदण वाला, ते सौदा उवें दा उवें पिया गर्मी दे विच हीट व्यू विच सड़ जांदा है। मेरे बेली ने जाके उस बाबे तो पूछया बाबा जी पुदीना है?
ਉਹਨੇ ਸਿਰ ਚੁੱਕ ਕੇ ਸਾਨੂੰ ਇੰਜ ਤਾੜਿਆ ਜਿਵੇਂ ਤਾੜੀ ਦਾ ਏ, ਜਾਂ ਜਿਵੇਂ ਕੁੱਕੜ ਫੜ ਕੇ ਕਿਸੇ ਖੁੱਡੇ ਵਿੱਚ ਤਾੜੀ ਦੇ। ਬਾਬੇ ਨੇ ਆਖਿਆ ਪੁਦੀਨਾ ਹੈ ਪਰ ਮੈਂ ਵੇਚਣਾ ਨਹੀਂ। ਮੈਂ ਕਿਹਾ ਫਿਰ ਬਾਰਗੇਨਿੰਗ ਕਰ ਰਿਹਾ, ਇਹ ਕੋਈ 20 ਵਾਲਾ ਪੁਦੀਨਾ ਸਾਨੂੰ 100 ਵਿੱਚ ਵੇਚਣ ਦੇ ਚੱਕਰ ਵਿੱਚ ਏ। ਬਾਬਾ ਜੀ ਨੇ ਫਰਮਾਇਆ ਪੁਦੀਨਾ ਹੈ ਪਰ ਵੇਚਣਾ ਨਹੀਂ, ਕਿਉਂਕਿ ਪੁਦੀਨਾ ਖਰਾਬ ਹੋ ਚੁੱਕਿਆ ਹੈ। ਮੇਰੇ ਤੇ 10 ਰੁਪਏ ਉਸ ਪੁਦੀਨੇ ਤੇ ਲੱਗੇ ਸਨ, ਉਹ ਤੇ ਮਿੱਟੀ ਵਿੱਚ ਹੋਏ, ਪਰ ਮੈਂ ਉਸ ਦਾ ਮੁਨਾਫਾ ਨਹੀਂ ਲੈਣਾ। ਮੈਂ ਇੱਕ ਖਰਾਬ ਸ਼ੈ ਨਹੀਂ ਵੇਚ ਸਕਦਾ। ਮੈਂ ਆਪਣੇ ਆਪ ਨੂੰ ਤਾਂ ਵੇਚ ਸਕਦਾ ਵਾਂ, ਪਰ ਗੰਦ ਨਹੀਂ ਵੇਚ ਸਕਦਾ। ਬੇਲੀ ਨੇ ਕਿਹਾ ਬਾਬਾ ਜੀ ਪੁਦੀਨਾ ਵਿਖਾਓ ਤੇ ਸਹੀ। ਬਾਬਾ ਜੀ ਨੇ ਕੰਮਦੇ ਹੱਥਾਂ ਨਾਲ ਪੁਦੀਨੇ ਦੀ ਉਹ ਇੱਕ ਛੋਟੀ ਜਿਹੀ, ਬਲਕਿ ਮੈਨੂੰ ਇਹ ਲੱਗਦਾ ਹੈ ਕਿ ਉਹ ਛੋਟੀ ਨਹੀਂ ਵੱਡੀ ਸਾਰੀ ਜਿਹੜੀ ਹੈ ਉਹਨੇ ਗੁੱਠੀ ਸਾਡੇ ਅੱਗੇ ਰੱਖੀ। ਅੱਧਾ ਪੁਦੀਨਾ ਖਰਾਬ ਸੀ, ਸੜ ਚੁੱਕਿਆ ਸੀ, ਕਾਲਾ ਹੋ ਚੁੱਕਿਆ ਸੀ, ਕੁਝ ਦੇ ਪੱਤੇ ਸਲਾਮਤ ਸਨ। ਬੇਲੀ ਨੇ ਆਖਿਆ ਮੇਰਾ ਕੰਮ ਸਰ ਜਾਏਗਾ। ਉਹਨੇ ਕਿਹਾ ਬਾਬਾ ਜੀ ਕਿੰਨੇ ਦੀ ਗੁੱਟੀ ਹੈ? ਉਹਨੇ ਕਿਹਾ 10 ਦੀ ਲਿਆਣਾ ਵਾ ਤੇ 20 ਦੀ ਵੇਚਣਾ ਵਾ, ਪਰ ਮੈਂ ਨਹੀਂ ਵੇਚਣੀ ਕਿਉਂਕਿ ਪੁਦੀਨਾ ਖਰਾਬ ਹੈ, ਤੇ ਮੈਂ ਕੋਈ ਸ਼ੈ ਜਿਹੜੀ ਖਰਾਬ ਹੋ ਜਾਏ ਉਹ ਵੇਚਣ ਦਾ ਆਦੀ ਨਹੀਂ। ਮੇਰੇ ਬੇਲੀ ਨੇ ਆਖਿਆ ਸਾਨੂੰ ਪੁਦੀਨਾ ਜ਼ਰੂਰੀ ਚਾਹੀਦਾ ਹੈ, ਫੜੋ 20 ਰੁਪਏ ਸਾਨੂੰ ਇਹੋ ਗੁੱਟੀ ਦੇ ਦਿਓ। ਬਾਬੇ ਨੇ ਗੌਰ ਨਾਲ ਸਾਨੂੰ ਵੇਖਿਆ, ਉਹਨੇ ਆਖਿਆ ਗੁੱਟੀ ਮੈਂ ਲਿਆਂਦੀ ਹੈ 10 ਦੀ, ਅੱਧਾ ਖਰਾਬ ਹੋ ਚੁੱਕਿਆ ਹੈ, ਤੇ 15 ਰੁਪਏ ਤੁਹਾਡੇ ਵਾਪਸ ਪੈਣੇ, ਇਹ ਲਵੋ ਤੇ ਜਾਓ। ਬਿਹਤਰ ਤੇ ਇਹ ਹੈ ਕਿ ਇਹ ਖਰਾਬ ਸ਼ੈ ਜਿਹੜੀ ਮੈਂ ਨਹੀਂ ਵੇਚਣਾ ਚਾਹੁੰਦਾ ਤੁਸੀਂ ਨਾ ਖਰੀਦੋ। ਅਸੀਂ ਟੁਰ ਪਏ, ਵਾਪਸ ਮੁੜੇ ਪੰਜਾਬ ਹਾਊਸ ਵੱਲ, ਤੇ ਮੈਂ ਆਪਣੇ ਬੇਲੀ ਨੂੰ ਆਖਿਆ ਅਸੀਂ ਉਸ ਵੇਲੇ ਵਿੱਚ ਰਹਿ ਰਹੇ ਹਾਂ ਜਿੱਥੇ ਸਾਡੀ ਹੈਸੀਅਤ ਚਿਮਨੀ ਸਵੀਪਰ ਵਰਗੀ ਹੈ। ਸਾਡੇ ਲੱਕ ਵਿੱਚ ਵੀ ਰੱਸਾ ਬਣ ਕੇ ਵਿੱਚ ਸੁੱਟ ਦਿੰਦੇ ਨੇ ਚਿਮਨੀ ਸਾਫ਼ ਕਰਨ ਲਈ। ਕਦੀ ਦਮ ਘੁੱਟ ਕੇ ਮਰ ਜਾਂਦਾ ਹੈ, ਤੇ ਕਦੀ ਸਾਹ ਘੁੱਟ ਕੇ, ਤੇ ਕਦੀ ਉਹ ਖੰਗਰਾਂ ਨਾਲ ਖਹਿ ਕੇ ਜ਼ਖਮੀ ਹੋ ਕੇ ਅਸੀਂ ਮਰ ਜਾਂਦੇ ਹਾਂ। ਅਸੀਂ ਉਸ ਦੁਨੀਆ ਵਿੱਚ ਰਹਿ ਜਾਂਦੇ ਹਾਂ ਜਿੱਥੇ ਸਿਰਫ ਇੱਕ ਬਾਬਾ ਰਹਿ ਗਿਆ ਸੱਚ ਬੋਲਣ ਲਈ, ਬਾਕੀ ਸਾਰੇ ਪੰਜਾਬੀ ਸੌਂ ਗਏ ਨੇ। ਇੰਜ ਸੁੱਤੇ ਨੇ ਜਿਵੇਂ ਭੰਗ ਪੀ ਕੇ ਸੌਂਦੇ ਨੇ। ਕੋਈ ਬੰਦਾ ਸੱਚ ਬੋਲਣ ਵਾਲਾ ਨਹੀਂ ਰਿਹਾ, ਤੇ ਇਸ ਬਾਜ਼ਾਰ ਵਿੱਚ ਇੱਕੋ ਬਾਬਾ ਰਹਿ ਗਿਆ ਹੈ ਜਿਹੜਾ ਖਰਾਬ ਚੀਜ਼ ਨਹੀਂ ਵੇਚਣਾ ਚਾਹੁੰਦਾ, ਜੋ ਆਪਣੇ ਮੁਨਾਫੇ ਨੂੰ ਨਹੀਂ ਵਧਾਉਣਾ ਚਾਹੁੰਦਾ। ਜਦ ਕਿ ਇੱਥੇ ਹਰ ਬੰਦਾ ਆਪਣੇ ਆਪ ਨੂੰ ਵਧਾਉਣਾ ਚਾਹੁੰਦਾ ਹੈ, ਆਪਣੇ ਮੁਨਾਫੇ ਨੂੰ ਵਧਾਉਣਾ ਚਾਹੁੰਦਾ ਹੈ। ਮੈਂ ਉਹਦੇ ਵੱਲ ਵੇਖਿਆ, ਬੇਲੀ ਨੇ ਮੇਰੇ ਵੱਲ ਵੇਖਿਆ, ਤੇ ਮੈਂ ਸੋਚਿਆ ਗੱਲ ਨਿੱਕੀ ਜਿਹੀ, ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ? ਮੈਨੂੰ ਤੇ ਕੋਈ ਸਮਝ ਨਹੀਂ, ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ, ਕਹਾਣੀ ਬੰਨੇ ਲਾਓ। ਗੱਲ ਨਿੱਕੀ ਜਿਹੀ, ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ? ਗੱਲ ਨਿੱਕੀ ਜਿਹੀ।